ਹੋਣਾ ਕੀ ਹੁੰਦਾ ਸੀ ਪਹਿਲਾਂ ਨਾ, ਅੱਜ ਤੋਂ 5-10 ਸਾਲ ਪਹਿਲਾਂ, ਕਿ ਚਲੋ ਜੀ ਇੱਕ ਹਸਬੈਂਡ ਨੇ ਆਪਣੇ ਨਾਂ ਤੇ ਕੰਪਨੀ ਖੋਲੀ ਬੰਦ ਕਰਕੇ, ਫਿਰ ਵਾਈਫ ਦੇ ਨਾਂ ਤੇ ਖੋਲ ਲਈ, ਸਾਰੇ ਇਕਵਿਪਮੈਂਟ ਉਧਰ ਟ੍ਰਾਂਸਫਰ ਕਰ ਲਏ, ਫਿਰ ਸੱਸ ਦੇ ਨਾਂ ਤੇ ਖੋਲ ਲਈ, ਫਿਰ ਸਹੁਰੇ ਦੇ ਨਾਂ ਤੇ। ਉਹ ਜਿੰਨੇ ਵੀ ਮੈਂਬਰ ਹਨ, ਜਿੰਨਾ ਚਿਰ ਪੂਰਾ ਉਹ ਰੀਸਾਈਕਲ ਨਹੀਂ ਹੋ ਜਾਂਦੇ, ਪਹਿਲੇ ਤਾਂ ਇਹਦਾ ਹੀ ਕੰਮ ਚੱਲਦਾ ਰਹਿੰਦਾ ਸੀ। ਸੋ ਅਨਫੋਰਚੂਨੇਟਲੀ ਫੋਰਚੂਨੇਟਲੀ ਲਾ ਲਓ, ਜਿੱਦਾਂ ਵੀ ਹੁਣ ਜਿੱਦਾਂ ਹਾਈਵੇ ਵਰਗੀ ਐਪਸ ਆ ਗਈਆਂ ਨੇ, ਔਰ ਰਮਨ ਭਾਜੀ ਦੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ, ਇਹਨਾਂ ਦੇ ਸੀਏ ਨਾਲ ਵੀ ਗੱਲ ਹੋਈ, ਮੈਂ ਇਹਨਾਂ ਨਾਲ ਆਫਲਾਈਨ ਵੀ ਗੱਲ ਕਰ ਰਿਹਾ ਹਾਂ। ਤਾਂ ਤੁਹਾਨੂੰ ਮਤਲਬ ਆਈ ਥਿੰਕ ਹੁਣ ਆਲਮੋਸਟ ਰਮਨ ਭਾਜੀ ਆਲਮੋਸਟ ਇੰਪੋਸੀਬਲ ਹੀ ਹੈ ਕਿ ਤੁਹਾਨੂੰ ਕੰਪਨੀ ਖੋਲ ਕੇ ਉਸੇ ਚੀਜ਼ਾਂ ਨਾਲ ਨਵੀਂ ਕੰਪਨੀ ਚਲਾਉਣੀ। ਕੀ ਤੁਹਾਡਾ? ਆਈ ਡੋਂਟ ਥਿੰਕ ਸੋ ਕਿ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਜ਼ੀਬਿਲਿਟੀ ਰਹਿ ਜਾਣੀ ਆ, ਕਿਉਂਕਿ ਹੁਣ ਐਡਰੈਸ ਤੁਹਾਡਾ IP ਐਡਰੈਸ, ਫੋਨ ਨੰਬਰ, ਸੋਸ਼ਲ, ਐਵਰੀਥਿੰਗ ਇਜ਼ ਅਟੈਚ, ਹੈ ਨਾ। ਅਤੇ ਜਿਹੜੇ ਤੁਹਾਡੀ ਕੰਪਨੀ ਉਹਦੇ ਨਾਲ ਤੁਹਾਡੇ ਵਿਨ ਨੰਬਰਸ ਸਾਰਾ ਕੁਛ ਅਟੈਚ ਹੋ ਜਾਂਦਾ ਆ। ਸੋ ਆਈ ਡੋਂਟ ਥਿੰਕ ਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਸ਼ਨ ਸਾਡੇ ਕੋਲ ਰਹਿ ਜਾਣੀ ਆ ਕਿ ਮਲਟੀਪਲ। ਹੁਣ ਇਸੇ ਕਰਕੇ ਕਈ ਲੋਕੀ ਹੈਗੇ ਜਿਹੜੇ ਕੰਪਨੀਜ਼ ਬਾਏ ਐਂਡ ਸੈਲ ਦੇ ਵਿੱਚ ਪਏ ਹੋਏ ਆ, ਕਈ ਕੰਪਨੀਆਂ ਮਲਟੀਪਲ ਕੰਪਨੀਆਂ ਖੋਲ ਕੇ ਚਲਾ ਰਹੇ ਆ। ਸੋ ਇਹ ਅਲਟੀਮੇਟਲੀ ਜਿਹੜਾ ਚੀਜ਼ ਹੈਗੀ ਆ, ਇਹ ਵਾਈਪ ਆਊਟ ਹੋ ਜਾਣੀ, ਐਲੀਮੀਨੇਟ। ਹੁਣ ਕੈਮਲੀਅਨ ਕੈਰੀਅਰਸ ਦਾ ਜਿਹੜਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਮਿਡ ਵੈਸਟ ਦੇ ਵਿੱਚ, ਉਹਦੇ ਕਾਰਨ ਕਰਕੇ ਉੱਥੇ ਕਿੰਨੀਆਂ ਕੰਪਨੀਆਂ ਜਿਹੜੀਆਂ ਕਿ ਅੰਦਰ ਖਾਤੇ ਚੱਲ ਰਹੀਆਂ ਹੈਗੀਆਂ ਇੱਕੋ ਛੱਤ ਦੇ ਥੱਲੇ। ਟਰੱਕ ਵੀ ਉਹਨਾਂ ਨੇ ਮਿਕਸ ਕੀਤੇ ਹੋਏ ਆ ਸਾਰੇ ਆਪਸ ਦੇ ਵਿੱਚ। ਸੋ ਇੰਨਾ ਕੁ ਜ਼ਿਆਦਾ ਕੰਪਲੀਕੇਟਡ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੇਰੇ ਖਿਆਲ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਕੰਮ ਨਹੀਂ ਕਰਨੀਆਂ। ਬਿਲਕੁਲ, ਆਈ ਥਿੰਕ ਬੈਟਰ ਸੋਲੂਸ਼ਨ ਇਹੀ ਹੈ। ਕਈ ਵਾਰ ਆਪਾਂ ਕਈ ਮਹੀਨੇ ਕਈ ਸਾਲ ਵੇਟ ਕਰਦੇ ਰਹੇ, ਐਸੇ ਕਸਟਮਰ ਵੀ ਹੈਗੇ ਨੇ ਜਿਹੜੇ ਪਿਛਲੇ 8-8 12-12 ਸਾਲ ਤੋਂ ਵੇਟ ਕਰਦੇ ਪਏ ਨੇ, ਔਰ ਮਿਨੀਮਮ ਪੇਮੈਂਟ ਕਰਦੇ ਪਏ ਨੇ, ਔਰ ਜਿੰਨੀ ਉਹਨਾਂ ਦੀ 8-12 ਸਾਲ ਪਹਿਲੇ ਹੀ ਉਨੀ ਜਾਂ ਤੋਂ ਕਿਤੇ ਜ਼ਿਆਦਾ ਹੀ ਕਈ ਸਿਚੁਏਸ਼ਨ ਦੇ ਵਿੱਚ ਉਹਨਾਂ ਦੀ ਡੈਟ ਹੈਗਾ। ਔਰ ਕਈ ਐਸੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਕੁ ਪਹਿਲਾਂ ਸਾਈਨ ਅਪ ਕੀਤਾ ਹੈ ਤੇ ਉਹ ਡੈਟ ਤੋਂ ਬਿਲਕੁਲ ਸੁਰਖਰੂ ਹੋ ਕੇ ਐਂਡ ਦੈਨ ਲਾਈਫ ਇਜ਼ ਬੈਕ ਔਨ ਟਰੈਕ। ਸੋ ਅੱਜ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਜ਼ਿਆਦਾ ਨਾ ਵੇਟ ਕਰਦਿਆਂ ਹੋਇਆ ਤੁਸੀਂ ਕਾਲ ਕਰ ਲਓ। ਐਂਡ ਜਿਹੜਾ ਵੀ ਆਪਸ਼ਨ ਹੈ, ਪ੍ਰੋਬਲਮ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਬੈਂਕਰਪਸੀ ਵੀ ਆਲਮੋਸਟ ਇੰਪੋਸੀਬਲ ਬਣ ਗਈ। ਜਿਹੜੇ ਤੁਹਾਡੇ ਘਰ ਨਾਲ ਘਰ ਨੇ, ਗੱਡੀਆਂ ਨੇ, ਉਹ ਸਾਰੀਆਂ ਲਿਕੁਇਡੇਟ ਕਰਨੀਆਂ ਪੈਣੀਆਂ ਨੇ, ਫਿਰ ਜਾ ਕੇ ਤੁਹਾਡੀ ਬੈਂਕਰਪਸੀ ਪ੍ਰੂਵ ਹੋਣੀ ਹੈ। ਸੋ ਦਿਸ ਇਜ਼ ਦਾ ਓਨਲੀ ਆਪਸ਼ਨ ਜਿੰਨਾ ਚਿਰ ਤੱਕ ਹੈਗੀ ਹੈ। ਕੀ ਹੁੰਦਾ ਸੀ ਪਹਿਲਾਂ ਨਾ, ਅੱਜ ਤੋਂ 5-10 ਸਾਲ ਪਹਿਲਾਂ, ਕਿ ਚਲੋ ਜੀ ਇੱਕ ਹਸਬੈਂਡ ਨੇ ਆਪਣੇ ਨਾਂ ਤੇ ਕੰਪਨੀ ਖੋਲੀ ਬੰਦ ਕਰਕੇ, ਫਿਰ ਵਾਈਫ ਦੇ ਨਾਂ ਤੇ ਖੋਲ ਲਈ, ਸਾਰੇ ਇਕਵਿਪਮੈਂਟ ਉਧਰ ਟ੍ਰਾਂਸਫਰ ਕਰ ਲਏ, ਫਿਰ ਸੱਸ ਦੇ ਨਾਂ ਤੇ ਖੋਲ ਲਈ, ਫਿਰ ਸਹੁਰੇ ਦੇ ਨਾਂ ਤੇ। ਉਹ ਜਿੰਨੇ ਵੀ ਮੈਂਬਰ ਹਨ, ਜਿੰਨਾ ਚਿਰ ਪੂਰਾ ਉਹ ਰੀਸਾਈਕਲ ਨਹੀਂ ਹੋ ਜਾਂਦੇ, ਪਹਿਲੇ ਤਾਂ ਇਹਦਾ ਹੀ ਕੰਮ ਚੱਲਦਾ ਰਹਿੰਦਾ ਸੀ। ਸੋ ਅਨਫੋਰਚੂਨੇਟਲੀ ਫੋਰਚੂਨੇਟਲੀ ਲਾ ਲਓ, ਜਿੱਦਾਂ ਵੀ ਹੁਣ ਜਿੱਦਾਂ ਹਾਈਵੇ ਵਰਗੀ ਐਪਸ ਆ ਗਈਆਂ ਨੇ, ਔਰ ਰਮਨ ਭਾਜੀ ਦੀ ਉਹਨਾਂ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ, ਇਹਨਾਂ ਦੇ ਸੀਏ ਨਾਲ ਵੀ ਗੱਲ ਹੋਈ, ਮੈਂ ਇਹਨਾਂ ਨਾਲ ਆਫਲਾਈਨ ਵੀ ਗੱਲ ਕਰ ਰਿਹਾ ਹਾਂ। ਤਾਂ ਤੁਹਾਨੂੰ ਮਤਲਬ ਆਈ ਥਿੰਕ ਹੁਣ ਆਲਮੋਸਟ ਰਮਨ ਭਾਜੀ ਆਲਮੋਸਟ ਇੰਪੋਸੀਬਲ ਹੀ ਹੈ ਕਿ ਤੁਹਾਨੂੰ ਕੰਪਨੀ ਖੋਲ ਕੇ ਉਸੇ ਚੀਜ਼ਾਂ ਨਾਲ ਨਵੀਂ ਕੰਪਨੀ ਚਲਾਉਣੀ। ਕੀ ਤੁਹਾਡਾ? ਆਈ ਡੋਂਟ ਥਿੰਕ ਸੋ ਕਿ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਜ਼ੀਬਿਲਿਟੀ ਰਹਿ ਜਾਣੀ ਆ, ਕਿਉਂਕਿ ਹੁਣ ਐਡਰੈਸ ਤੁਹਾਡਾ IP ਐਡਰੈਸ, ਫੋਨ ਨੰਬਰ, ਸੋਸ਼ਲ, ਐਵਰੀਥਿੰਗ ਇਜ਼ ਅਟੈਚ, ਹੈ ਨਾ। ਅਤੇ ਜਿਹੜੇ ਤੁਹਾਡੀ ਕੰਪਨੀ ਉਹਦੇ ਨਾਲ ਤੁਹਾਡੇ ਵਿਨ ਨੰਬਰਸ ਸਾਰਾ ਕੁਛ ਅਟੈਚ ਹੋ ਜਾਂਦਾ ਆ। ਸੋ ਆਈ ਡੋਂਟ ਥਿੰਕ ਸੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਸ਼ਨ ਸਾਡੇ ਕੋਲ ਰਹਿ ਜਾਣੀ ਆ ਕਿ ਮਲਟੀਪਲ। ਹੁਣ ਇਸੇ ਕਰਕੇ ਕਈ ਲੋਕੀ ਹੈਗੇ ਜਿਹੜੇ ਕੰਪਨੀਜ਼ ਬਾਏ ਐਂਡ ਸੈਲ ਦੇ ਵਿੱਚ ਪਏ ਹੋਏ ਆ, ਕਈ ਕੰਪਨੀਆਂ ਮਲਟੀਪਲ ਕੰਪਨੀਆਂ ਖੋਲ ਕੇ ਚਲਾ ਰਹੇ ਆ। ਸੋ ਇਹ ਅਲਟੀਮੇਟਲੀ ਜਿਹੜਾ ਚੀਜ਼ ਹੈਗੀ ਆ, ਇਹ ਵਾਈਪ ਆਊਟ ਹੋ ਜਾਣੀ, ਐਲੀਮੀਨੇਟ। ਹੁਣ ਕੈਮਲੀਅਨ ਕੈਰੀਅਰਸ ਦਾ ਜਿਹੜਾ ਬਹੁਤ ਵੱਡਾ ਇਸ਼ੂ ਚੱਲ ਰਿਹਾ ਮਿਡ ਵੈਸਟ ਦੇ ਵਿੱਚ, ਉਹਦੇ ਕਾਰਨ ਕਰਕੇ ਉੱਥੇ ਕਿੰਨੀਆਂ ਕੰਪਨੀਆਂ ਜਿਹੜੀਆਂ ਕਿ ਅੰਦਰ ਖਾਤੇ ਚੱਲ ਰਹੀਆਂ ਹੈਗੀਆਂ ਇੱਕੋ ਛੱਤ ਦੇ ਥੱਲੇ। ਟਰੱਕ ਵੀ ਉਹਨਾਂ ਨੇ ਮਿਕਸ ਕੀਤੇ ਹੋਏ ਆ ਸਾਰੇ ਆਪਸ ਦੇ ਵਿੱਚ। ਸੋ ਇੰਨਾ ਕੁ ਜ਼ਿਆਦਾ ਕੰਪਲੀਕੇਟਡ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੇਰੇ ਖਿਆਲ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਕੰਮ ਨਹੀਂ ਕਰਨੀਆਂ। ਬਿਲਕੁਲ, ਆਈ ਥਿੰਕ ਬੈਟਰ ਸੋਲੂਸ਼ਨ ਇਹੀ ਹੈ। ਕਈ ਵਾਰ ਆਪਾਂ ਕਈ ਮਹੀਨੇ ਕਈ ਸਾਲ ਵੇਟ ਕਰਦੇ ਰਹੇ, ਐਸੇ ਕਸਟਮਰ ਵੀ ਹੈਗੇ ਨੇ ਜਿਹੜੇ ਪਿਛਲੇ 8-8 12-12 ਸਾਲ ਤੋਂ ਵੇਟ ਕਰਦੇ ਪਏ ਨੇ, ਔਰ ਮਿਨੀਮਮ ਪੇਮੈਂਟ ਕਰਦੇ ਪਏ ਨੇ, ਔਰ ਜਿੰਨੀ ਉਹਨਾਂ ਦੀ 8-12 ਸਾਲ ਪਹਿਲੇ ਹੀ ਉਨੀ ਜਾਂ ਤੋਂ ਕਿਤੇ ਜ਼ਿਆਦਾ ਹੀ ਕਈ ਸਿਚੁਏਸ਼ਨ ਦੇ ਵਿੱਚ ਉਹਨਾਂ ਦੀ ਡੈਟ ਹੈਗਾ। ਔਰ ਕਈ ਐਸੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਕੁ ਪਹਿਲਾਂ ਸਾਈਨ ਅਪ ਕੀਤਾ ਹੈ ਤੇ ਉਹ ਡੈਟ ਤੋਂ ਬਿਲਕੁਲ ਸੁਰਖਰੂ ਹੋ ਕੇ ਐਂਡ ਦੈਨ ਲਾਈਫ ਇਜ਼ ਬੈਕ ਔਨ ਟਰੈਕ। ਸੋ ਅੱਜ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਜ਼ਿਆਦਾ ਨਾ ਵੇਟ ਕਰਦਿਆਂ ਹੋਇਆ ਤੁਸੀਂ ਕਾਲ ਕਰ ਲਓ। ਐਂਡ ਜਿਹੜਾ ਵੀ ਆਪਸ਼ਨ ਹੈ, ਪ੍ਰੋਬਲਮ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਬੈਂਕਰਪਸੀ ਵੀ ਆਲਮੋਸਟ ਇੰਪੋਸੀਬਲ ਬਣ ਗਈ। ਜਿਹੜੇ ਤੁਹਾਡੇ ਘਰ ਨਾਲ ਘਰ ਨੇ, ਗੱਡੀਆਂ ਨੇ, ਉਹ ਸਾਰੀਆਂ ਲਿਕੁਇਡੇਟ ਕਰਨੀਆਂ ਪੈਣੀਆਂ ਨੇ, ਫਿਰ ਜਾ ਕੇ ਤੁਹਾਡੀ ਬੈਂਕਰਪਸੀ ਪ੍ਰੂਵ ਹੋਣੀ ਹੈ। ਸੋ ਦਿਸ ਇਜ਼ ਦਾ ਓਨਲੀ ਆਪਸ਼ਨ ਜਿੰਨਾ ਚਿਰ ਤੱਕ ਹੈਗੀ ਹੈ।